ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ ਅੱਜ 8 ਜਨਵਰੀ 2014 23 ਪੋ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਖਾਸ ਮੁੱਦਾ ਸ਼ੇਅਰ ਕਰਨਾ ਚਾਹੋਗੇ? ਚੰਗੀ ਗੱਲ ਹੈ, ਤੁਸੀਂ 2014 ਕਹਿ ਰਹੇ ਹੋ। ਅਜੇ ਮੇਰੇ ਪੈਨ ਨਾਲ ਕਈ ਵਾਰੀ 2013 ਹੀ ਲਿਖਿਆ ਜਾਂਦਾ ਹੈ। ਅਜੇ ਪੁਰਾਣੇ ਸਾਲ ਦੀਆਂ ਯਾਦਾਂ ਜਾ ਨਹੀਂ ਰਹੀਆਂ ਹੈ। ਜੀ ਜੀ ਬਿਲਕੁਲ। ਅੱਜ ਦੋ ਅਹਿਮ ਖਬਰਾਂ ਅਸੀਂ ਚਾਹਾਂਗੇ ਆਪਣੇ ਦਰਸ਼ਕਾਂ ਦੇ ਨਾਲ ਔਰ ਸਰੋਤਿਆਂ ਨਾਲ ਜਿਹੜੇ ਰੇਡੀਓ ਪ੍ਰੋਗਰਾਮ ਲਈ ਸੁਣਦੇ ਨੇ ਇਸ ਪ੍ਰੋਗਰਾਮ ਨੂੰ। ਸਭ ਤੋਂ ਪਹਿਲਾਂ ਤਾਂ ਚੰਗੀ ਜਿਹੜੀ ਮੈਨੂੰ ਬਹੁਤ ਹੀ ਉਤਸ਼ਾਹ ਵਾਲੀ ਗੱਲ ਲੱਗੀ, ਸਰ ਸਿਮਰਨਜੀਤ ਸਿੰਘ ਮਾਨ 21 ਮੈਂਬਰੀ ਡੈਲੀਗੇਸ਼ਨ ਦੇ ਨਾਲ ਮੁਜ਼ੱਫਰ ਨਗਰ, ਇਹ ਉਹ ਏਰੀਆ ਹੈ ਜਿੱਥੇ ਕਿ ਬੇਸ਼ੱਕ ਕਹਿਣ ਨੂੰ ਯੂਪੀ ਦੇ ਵਿੱਚ ਜਦੋਂ ਸਮਾਜਵਾਦੀ ਪਾਰਟੀ ਦੀ ਸਰਕਾਰ ਬਣੀ, ਅਭਿਲੇਖ ਯਾਦਵ ਜਿਹੜਾ ਮੁਲਾਇਮ ਸਿੰਘ ਯਾਦਵ ਦਾ ਲੜਕਾ ਹੈ ਜੀ, ਤੇ ਘੱਟ ਗਿਣਤੀਆਂ ਖਾਸ ਤੌਰ ਤੇ ਮੁਸਲਮਾਨਾਂ ਦੇ ਵਿੱਚ ਹੋਪ ਸੀ, ਆਸ ਸੀ, ਕਿਉਂਕਿ ਅਕਸਰ ਸਮਾਜਵਾਦੀ ਪਾਰਟੀ ਦਾ ਇਹ ਸਟੈਂਡ ਹੁੰਦਾ ਹੈ ਕਿ ਘੱਟ ਗਿਣਤੀਆਂ ਦੇ ਹੱਕ 'ਚ, ਮੁਸਲਮਾਨਾਂ ਦੇ ਹੱਕ 'ਚ ਉਹਨਾਂ ਦਾ ਸਟੈਂਡ ਹੁੰਦਾ ਜੀ। ਇਸ ਲਈ ਕਈ ਵਾਰ ਬੀਜੇਪੀ ਵਾਲੇ ਉਹਨੂੰ ਮੁਲਾਇਮ ਸਿੰਘ ਯਾਦਵ ਨੂੰ ਮੌਲਾਨਾ ਯਾਦਵ ਵੀ ਕਹਿੰਦੇ ਨੇ, ਇਹ ਕਹਿਣ ਦੇ ਲਈ ਕਿ ਉਹ ਮੁਸਲਮਾਨ ਪੱਖੀ ਹੈ ਜੀ। ਪਰ ਅਖੀਰ ਉਹੀ ਗੱਲ ਸਾਹਮਣੇ ਆਈ ਜਿਹੜੀ ਅਕਸਰ ਅਸੀਂ ਦੁਹਰਾਉਂਦੇ ਹਾਂ ਬਾਰ-ਬਾਰ ਕਿ ਕੋਈ ਹਿੰਦੂਤਵਾਦੀ ਏ ਟੀਮ 'ਚ ਹੈ ਜਿਹੜੀ ਕਿ ਬੀਜੇਪੀ 'ਚ ਹੈ, ਕੋਈ ਬੀ ਟੀਮ 'ਚ ਹੈ ਕਾਂਗਰਸ, ਜਾਂ ਕੋਈ ਸੀ ਟੀਮ 'ਚ ਹੈ ਜਿਹੜੀ ਅਸੀਂ ਆਮ ਆਦਮੀ ਪਾਰਟੀ ਨੂੰ ਹਿੰਦੂਤਵਾਦੀ ਸੀ ਟੀਮ ਕਹੇ ਜੀ। ਤੇ ਈਵਨ ਇਸ ਹਵਾਲੇ ਨਾਲ ਕੁਝ ਖੇਤਰੀ ਪਾਰਟੀਆਂ ਵੀ ਜਿਵੇਂ ਸਮਾਜਵਾਦੀ ਪਾਰਟੀ ਨੇ ਆਪਣਾ ਰੰਗ ਦਿਖਾਇਆ ਜੀ, ਉਹ ਆ ਜਾਂਦੀਆਂ ਨੇ ਕਿ ਜੇ ਉਹਨਾਂ ਦਾ ਵੋਟ ਬੈਂਕ ਕਿਸੇ ਨਾਲ ਖਾਸ ਤੌਰ ਤੇ ਬੀਜੇਪੀ ਨਾਲ ਸਮਝੌਤੇ ਦੇ ਥੱਲੇ ਵੱਧਦਾ ਹੋਏ ਮੁਸਲਮਾਨਾਂ ਦਾ ਜਾਂ ਸਿੱਖਾਂ ਦਾ ਕਾਣ ਕਰਕੇ, ਤਾਂ ਉਸ ਤੋਂ ਬਿਲਕੁਲ ਸੰਕੋਚ ਨਹੀਂ ਕਰਦੇ। ਸੋ ਮੁਜ਼ੱਫਰ ਨਗਰ ਦੇ ਵਿੱਚ ਜਿਹੜਾ ਦੰਗਿਆਂ ਦੇ ਨਾਂ ਥੱਲੇ ਮੁਸਲਮਾਨਾਂ ਦਾ ਭਾਰੀ ਕਤਲੇਆਮ ਕੀਤਾ ਗਿਆ ਜੀ, ਅੱਜ ਵੀ ਹਜ਼ਾਰਾਂ ਜਿਹੜੇ ਨੇ 5000 ਦੇ ਕਰੀਬ ਪਰਿਵਾਰ ਜਿਹੜੇ ਨੇ ਬੇਘਰੇ ਨੇ ਔਰ ਬਹੁਤ ਸਾਰੇ ਕੈਂਪਾਂ 'ਚ ਬੈਠੇ ਨੇ ਜੀ। ਠੰਡ, ਜਨਵਰੀ ਦਾ ਮਹੀਨਾ ਚੱਲ ਰਿਹਾ ਔਰ ਠੰਡ ਦੇ ਵਿੱਚ ਵੀ ਇਹ ਰਿਪੋਰਟਾਂ ਨੇ ਕਿ ਦਰਜਨਾਂ ਬੱਚੇ ਉਹਨਾਂ ਕੈਂਪਾਂ ਦੇ ਵਿੱਚ ਬੈਠੇ ਜਿਹੜੇ ਨੇ ਉਹ ਨਮੂਨੀਆ ਦੇ ਨਾਲ ਮਰ ਗਏ ਨੇ। ਔਰ ਜਦੋਂ ਇਹ ਗੱਲ ਇੱਕ ਵਜ਼ੀਰ ਨੂੰ ਪੁੱਛੀ ਗਈ, ਯੂਪੀ ਦਾ ਮਿਨਿਸਟਰ ਸੋਸ਼ਲਿਸਟ ਪਾਰਟੀ ਦਾ ਪ੍ਰੈਸ ਕਾਨਫਰੰਸ ਕਿ ਜੀ ਨਮੂਨੀਆ ਨਾਲ ਇੰਨੇ ਬੱਚੇ ਮਰ ਗਏ, ਤਾਂ ਉਹਨੇ ਅੱਗੋਂ ਮਜ਼ਾਕੀਆ ਅੰਦਾਜ਼ 'ਚ ਕਿਹਾ ਕਿ ਕਦੇ ਨਮੂਨੀਆ ਨਾਲ ਠੰਡ ਨਾਲ ਵੀ ਕੋਈ ਮਰਦਾ? ਜੇ ਠੰਡ ਨਾਲ ਮਰਦਾ ਹੁੰਦਾ ਕੋਈ ਤਾਂ ਸਾਈਬੇਰੀਆ 'ਚ ਸਭ ਨੂੰ ਨਮੂਨੀਆ ਹੋਇਆ ਹੁੰਦਾ। ਹਾਲਾਂਕਿ ਬਾਅਦ 'ਚ ਮੀਡੀਆ 'ਚ ਦੇ ਕੁਝ ਸੈਕਸ਼ਨਸ ਨੇ ਜਿਹੜੇ ਸੈਂਸੀਬਲ ਨੇ, ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਇਨਸੈਂਸਿਟਿਵ ਸਟੇਟਮੈਂਟ ਕੋਈ ਨਹੀਂ ਹੋ ਸਕਦੀ। ਸੋ ਇਹ ਵੀ ਇਸ ਕਮਿਊਨਿਟੀ ਦੇ ਬਹੁਗਿਣਤੀ ਹਿੰਦੂ ਕਮਿਊਨਿਟੀ ਦੇ ਨੁਮਾਇੰਦਿਆਂ ਦੇ ਹਿੱਸੇ ਆਇਆ ਹੈ ਕਿ ਜਦੋਂ ਘੱਟ ਗਿਣਤੀਆਂ ਨੂੰ ਤਕਲੀਫ ਹੁੰਦੀ ਹੈ, ਉਹ ਮੁਸੀਬਤ 'ਚ ਹੁੰਦੇ ਨੇ, ਤੇ ਉਹ ਉਸ ਦਾ ਵੀ ਮਜ਼ਾਕ ਉਡਾਉਂਦੇ ਨੇ। ਔਰ ਇਹ ਇਵੇਂ ਹੀ ਹੈ ਕਿ ਜਦੋਂ ਪੰਜਾਬ 'ਚ 1988 ਦੇ ਵਿੱਚ ਹੜ੍ਹ ਲਿਆਂਦੇ ਗਏ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲਿਆਂ ਨੇ ਇੱਕਦਮ ਪਾਣੀ ਛੱਡਿਆ, ਮੀਂਹ ਵੀ ਕਈ ਦਿਨਾਂ ਦਾ ਪੈ ਰਿਹਾ ਸੀ, ਤੇ 10,000 ਦੇ ਕਰੀਬ ਪੰਜਾਬ ਦੇ ਵਾਸੀ ਮਾਰੇ ਗਏ, ਲੱਖ ਦੇ ਕਰੀਬ ਡੰਗਰ ਰੁੜ ਗਏ, ਸਾਰਾ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਸੀ, ਵੱਡਾ ਹਿੱਸਾ ਪੰਜਾਬ ਦਾ ਜੀ। ਤੇ ਭਜਨ ਲਾਲ ਐਗਰੀਕਲਚਰ ਮਿਨਿਸਟਰ ਸੀ, ਉਹ ਦੌਰੇ ਤੇ ਆਇਆ ਪੰਜਾਬ ਦੇ ਹਵਾਈ ਜਹਾਜ਼ ਰਾਹੀਂ, ਹੈਲੀਕਾਪਟਰ ਰਾਹੀਂ, ਤਾਂ ਉਹਨੇ ਜਾ ਕੇ ਸਟੇਟਮੈਂਟ ਦਿੱਤੀ ਕਿ ਪੰਜਾਬ ਦੇ ਕਿਸਾਨ ਬਹੁਤ ਖੁਸ਼ ਨੇ ਕਿ ਅਗਲੇ ਸਾਲ ਫਸਲ ਬਹੁਤ ਵਧੀਆ ਹੋਏਗੀ। ਸੋ ਐਗਜ਼ੈਕਟਲੀ ਜਿਵੇਂ ਇਹ ਮਜ਼ਾਕ ਬਣਾਉਣਾ ਔਰ ਉਸ 'ਚੋਂ ਵੀ ਸਵਾਦ ਲੈਣਾ ਉਹਨਾਂ ਦੀ ਤਕਲੀਫ 'ਚੋਂ ਜੀ। ਸੋ ਅਸੀਂ ਸਮਝਦੇ ਹਾਂ ਵੀ ਸਰ ਸਿਮਰਨਜੀਤ ਸਿੰਘ ਮਾਨ ਇੱਕ ਦੂਰਅੰਦੇਸ਼ ਔਰ ਘੱਟ ਗਿਣਤੀਆਂ ਦੇ ਹੱਕ 'ਚ ਆਵਾਜ਼ ਉਠਾਉਣ ਵਾਲੇ ਨੇਤਾ ਦੇ ਤੌਰ 'ਤੇ ਉੱਭਰੇ ਨੇ। ਔਰ ਸਾਡੇ ਮੁਸਲਮਾਨ ਭਰਾ ਜਿਹੜੇ ਅੱਜ ਮੁਜ਼ੱਫਰ ਨਗਰ ਦੇ ਵਿੱਚ ਹਜ਼ਾਰਾਂ ਜਿਹੜੇ ਉਹਨਾਂ ਸ਼ਰਾਰਤੀ ਕੈਂਪਾਂ 'ਚ ਤਕਲੀਫ 'ਚ ਬੈਠੇ ਨੇ, ਉਹਨਾਂ ਦੇ ਦਰਦ ਨੂੰ ਉਹਨਾਂ ਨੇ ਸਮਝਿਆ ਔਰ ਉਹਨਾਂ ਨੇ 21 ਮੈਂਬਰਾਂ ਦਾ ਵੱਡਾ ਡੈਲੀਗੇਸ਼ਨ, ਜਿਸ 'ਚ ਮਲੇਰਕੋਟਲੇ ਦੇ ਮੁਸਲਮਾਨ ਨੁਮਾਇੰਦੇ ਵੀ ਸ਼ਾਮਲ ਨੇ, ਜਿਸ ਦੇ ਵਿੱਚ ਕਸ਼ਮੀਰ, ਜੰਮੂ ਕਸ਼ਮੀਰ ਦੇ ਮੁਸਲਮਾਨ ਨੁਮਾਇੰਦੇ ਵੀ ਨੇ, ਉਹਨਾਂ ਦੀ ਪਾਰਟੀ ਦੇ ਸਾਰੇ ਮੁੱਖ ਆਗੂ ਨੇ, ਉਹਨਾਂ ਦੇ ਨਾਲ ਉਹ ਆਪਣੇ ਪਿੰਡ ਤਲਾਣੀਆਂ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ ਮੁਜ਼ੱਫਰ ਨਗਰ ਲਈ ਰਵਾਨਾ ਹੋ ਚੁੱਕੇ ਨੇ। 9 ਤੇ 10 ਜਨਵਰੀ ਨੂੰ ਉਹਨਾਂ ਨੇ ਜਿਹੜਾ ਹੈ ਉੱਥੇ ਉਹਨਾਂ ਦੇ ਨਾਲ ਮੁਲਾਕਾਤ ਕਰਨੀ ਹੈ ਜੀ। ਕੈਂਪਾਂ ਦੇ ਵਿੱਚ ਜਾਣਗੇ, ਉਹਨਾਂ ਦੀ ਮਦਦ ਦੇ ਲਈ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਜਿਹੜੀਆਂ ਵੀ ਉਹਨਾਂ ਦੀਆਂ ਲੋੜਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਔਰ 11 ਜਨਵਰੀ ਨੂੰ ਵਾਪਸ ਆਉਣਗੇ ਜੀ। ਇਸ ਸੰਬੰਧੀ ਉਹਨਾਂ ਦੇ ਦਫ਼ਤਰ ਵੱਲੋਂ ਸਾਨੂੰ ਜਿਹੜੀ ਹੈ ਉਹ ਜਾਰੀ ਪ੍ਰੈਸ ਰਿਲੀਜ਼ ਦੀ ਕਾਪੀ ਮਿਲੀ ਹੈ।
ਤੇ ਅਸੀਂ ਉਹ ਸ਼ੇਅਰ ਕਰਨਾ ਚਾਹਾਂਗੇ ਤਾਂ ਕਿ ਅਸੀਂ ਜਿੱਥੇ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਿ ਉਹਨਾਂ ਨੇ ਹਾਂ ਦਾ ਨਾਅਰਾ ਮਾਰਿਆ, ਇਹੀ ਸਮਾਂ ਹੁੰਦਾ ਹੈ। ਆਪਣੇ ਲੋਕਾਂ ਲਈ ਤਾਂ ਅਸੀਂ ਹਮੇਸ਼ਾ ਹੀ ਆਵਾਜ਼ ਉਠਾਉਂਦੇ, ਪਰ ਇਹ ਸਿੱਖਾਂ ਦੇ ਹਿੱਸੇ ਆਇਆ। ਔਰ ਬਾਬਰੀ ਮਸਜਿਦ ਦੇ ਵੇਲੇ ਵੀ ਬਾਬਰੀ ਮਸਜਿਦ ਢਾਈ ਗਈ, ਮਾਨ ਸਾਹਿਬ ਨੇ ਇਸ ਦੇ ਖਿਲਾਫ ਪੂਰੀ ਤਰ੍ਹਾਂ ਸਟੈਂਡ ਲਿਆ ਸੀ। ਔਰ ਹਮੇਸ਼ਾ ਹੀ ਜਿੱਥੇ ਵੀ ਮੁਸਲਮਾਨ ਜਾਂ ਈਸਾਈ ਜਾਂ ਕੋਈ ਦਲਿਤ ਇਸ਼ੂ ਆਉਂਦਾ ਹੈ ਉਸ ਦੇ ਵਿੱਚ ਉਹ ਬੜੀ ਮਜ਼ਬੂਤੀ ਦੇ ਨਾਲ ਜਿਹੜੀ ਹੈ ਉਹਨਾਂ ਦੀ ਹਮਾਇਤ ਦੇ ਉੱਤੇ ਖੜਦੇ ਨੇ। ਸੋ ਉਹਨਾਂ ਦੀ ਇਹ ਪ੍ਰੈਸ ਰਿਲੀਜ਼ ਹੈ ਕਿ ਵੀ ਸਰਦਾਰ ਮਾਨ ਦੀ ਅਗਵਾਈ ਵਿੱਚ ਮੁਜ਼ੱਫਰਨਗਰ ਯੂਪੀ ਵਿਖੇ ਮੁਸਲਮਾਨ ਕੌਮ ਉੱਤੇ ਹੋਏ ਜ਼ਬਰ ਦੀ ਸਾਰ ਲੈਣ ਲਈ 21 ਮੈਂਬਰੀ ਵਫਦ ਅੱਜ ਰਵਾਨਾ ਹੋਇਆ। ਬੀਤੇ ਕੁਝ ਸਮੇਂ ਪਹਿਲਾਂ ਯੂਪੀ ਸੂਬੇ ਦੇ ਮੁਜ਼ੱਫਰਨਗਰ ਸ਼ਹਿਰ ਵਿੱਚ ਸਾਜ਼ਿਸ਼ੀ ਢੰਗ ਨਾਲ ਹੋਏ ਜ਼ਬਰ ਜ਼ੁਲਮ ਨਾਲ ਇੱਕ ਗੱਲ ਪ੍ਰਤੱਖ ਹੋ ਗਈ ਹੈ ਕਿ ਹਿੰਦੂਤਵਾ ਹੁਕਮਰਾਨ ਹਿੰਦ ਦੇ ਕਿਸੇ ਵੀ ਸੂਬੇ ਜਾਂ ਦਿੱਲੀ ਦੀ ਸੈਂਟਰ ਹਕੂਮਤ ਵਿੱਚ ਹੋਣ, ਉਹਨਾਂ ਸਭਨਾਂ ਦੀ ਇਹ ਮੰਦਭਾਵਨਾ ਭਰੀ ਸੋਚ ਹੁੰਦੀ ਹੈ ਕਿ ਹਿੰਦ ਵਿੱਚ ਵਸਣ ਵਾਲੀਆਂ ਘੱਟ ਗਿਣਤੀ ਮੁਸਲਮਾਨ, ਸਿੱਖ, ਈਸਾਈ ਕੌਮਾਂ ਨੂੰ ਆਪਦੀ ਸਿਆਸੀ ਤਾਕਤ ਦੀ ਅਤੇ ਸਾਧਨਾਂ ਦੀ ਦੁਰਵਰਤੋਂ ਕਰਕੇ ਇਹਨਾਂ ਕੌਮਾਂ ਵਿੱਚ ਦਹਿਸ਼ਤ ਵੀ ਪਾਈ ਜਾਏ ਅਤੇ ਇਹਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀਆਂ ਦੀ ਤਰ੍ਹਾਂ ਗੈਰ ਵਿਧਾਨਕ ਢੰਗਾਂ ਰਾਹੀਂ ਇਹਨਾਂ ਨਾਲ ਵਿਵਹਾਰ ਕੀਤਾ ਜਾਏ ਤਾਂ ਜੋ ਇਹਨਾਂ ਕੌਮਾਂ ਵੱਲੋਂ ਆਪਣੇ ਵਿਧਾਨਕ, ਸਮਾਜਿਕ, ਧਾਰਮਿਕ ਜਾਂ ਇਖਲਾਕੀ ਹੱਕ ਹਕੂਕਾਂ ਨੂੰ ਪ੍ਰਾਪਤ ਕਰਨ ਲਈ ਇਕੱਤਰ ਹੋ ਕੇ ਹਿੰਦੂਤਵਾ ਵਿਰੋਧੀ ਜਮਹੂਰੀਅਤ ਤਰੀਕੇ ਨਾਲ ਉਹ ਸੰਘਰਸ਼ ਨਾ ਕਰ ਸਕਣ ਅਤੇ ਹਿੰਦੂਤਵਾ ਹੁਕਮਰਾਨਾਂ ਅਤੇ ਹਿੰਦੂਤਵਾ ਸੋਚ ਨੂੰ ਚੁਣੌਤੀ ਨਾ ਦੇ ਸਕਣ। ਇਸ ਸੋਚ ਦੇ ਅਧੀਨ ਹੀ 1984 ਵਿੱਚ ਸਿੱਖ ਕੌਮ ਦਾ ਕਤਲੇਆਮ ਕੀਤਾ ਗਿਆ। ਦਸੰਬਰ 1992 ਵਿੱਚ ਕਾਂਗਰਸ ਤੇ ਬੀਜੇਪੀ ਨੇ ਰਲ ਕੇ ਬਾਬਰੀ ਮਸਜਿਦ ਨੂੰ ਢਹਿ ਢੇਰੀ ਕੀਤਾ। 2000 ਵਿੱਚ ਚਿੱਠੀ ਸਿੰਘਪੁਰਾ ਵਿਖੇ 35 ਨਿਰਦੋਸ਼ ਸਿੱਖਾਂ ਨੂੰ ਫੌਜ ਵੱਲੋਂ ਕਤਲ ਕੀਤਾ ਗਿਆ। 2002 ਵਿੱਚ ਮੋਦੀ ਵੱਲੋਂ ਗੁਜਰਾਤ ਵਿੱਚ ਸੋਚੀ ਸਮਝੀ ਸਾਜ਼ਿਸ਼ ਅਧੀਨ ਕਤਲੇਆਮ ਕੀਤਾ ਗਿਆ। ਦੱਖਣੀ ਸੂਬਿਆਂ ਕਰਨਾਟਕਾ, ਉੜੀਸਾ, ਕੇਰਲਾ ਆਦਿ ਵਿੱਚ ਈਸਾਈਆਂ, ਉਹਨਾਂ ਦੀਆਂ ਨਨਸ ਤੇ ਗਿਰਜਾ ਘਰਾਂ ਉੱਤੇ 2008 ਵਿੱਚ ਹਮਲੇ ਕੀਤੇ ਗਏ ਅਤੇ ਹੁਣ ਕੁਝ ਸਮਾਂ ਪਹਿਲਾਂ ਮੁਜ਼ੱਫਰਨਗਰ ਵਿੱਚ ਮੁਸਲਿਮ ਕੌਮ ਉੱਤੇ ਜ਼ਬਰ ਢਾਇਆ ਗਿਆ ਅਤੇ ਮੋਦੀ ਵੱਲੋਂ ਗੁਜਰਾਤ ਵਿੱਚੋਂ 60,000 ਸਿੱਖਾਂ ਨੂੰ ਉਜਾੜਿਆ ਜਾ ਰਿਹਾ ਹੈ। ਮੁਸਲਮਾਨ, ਸਿੱਖ, ਈਸਾਈ ਅਤੇ ਰੰਗਰੇਟਿਆਂ ਉੱਤੇ ਹੋਣ ਵਾਲੀ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨ, ਇਨਸਾਫ ਲੈਣ ਅਤੇ ਇਹਨਾਂ ਕੌਮਾਂ ਨੂੰ ਸ਼ਾਤਰ ਦੁਸ਼ਮਣ ਵਿਰੁੱਧ ਇਕਜੁੱਟ ਹੋ ਕੇ ਜਮਹੂਰੀਅਤ ਤਰੀਕੇ ਨਾਲ ਸੰਘਰਸ਼ ਕਰਨ ਹਿੱਤ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜੰਮੂ ਕਸ਼ਮੀਰ ਅਤੇ ਮਲੇਰਕੋਟਲੇ ਦੇ ਮੁਸਲਮਾਨ ਆਗੂਆਂ ਨੂੰ ਨਾਲ ਲੈ ਕੇ ਅੱਜ ਕਿਲ੍ਹਾ ਸਰਦਾਰ ਹਰਨਾਮ ਸਿੰਘ ਤੋਂ ਇੱਕ 21 ਮੈਂਬਰੀ ਵਫਦ ਮੁਜ਼ੱਫਰਨਗਰ ਦੇ ਹੋਏ ਕਾਂਡ ਦੀ ਤਹਿਕੀਕਾਤ ਕਰਨ ਅਤੇ ਪੀੜਤ ਮੁਸਲਮਾਨ ਪਰਿਵਾਰਾਂ ਦੀ ਸਾਰ ਲੈਣ ਲਈ ਰਵਾਨਾ ਹੋ ਚੁੱਕਾ ਹੈ। ਥੋੜ੍ਹਾ ਜਿਹਾ ਹੋਰ ਵੇਰਵਾ ਹੈ, ਪਰ ਅਸੀਂ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਔਰ ਅਸੀਂ ਇਹ ਯਤਨ ਕਰ ਰਹੇ ਹਾਂ ਕਿ ਜੇ ਸੰਭਵ ਹੋ ਸਕਿਆ, ਹਾਲਾਂਕਿ ਟਾਈਮ ਰੈਸਟ੍ਰੇਨ ਹੈ, ਅੱਜ ਹੀ ਸਾਨੂੰ ਇਹ ਪਤਾ ਲੱਗਾ ਕਿ ਅਸੀਂ TV 84 ਦੀ ਇੱਕ ਟੀਮ ਵੀ ਉੱਥੇ ਡਿਸਪੈਚ ਕਰਨਾ ਚਾਹੁੰਦੇ ਤਾਂ ਕਿ ਜਦੋਂ ਕਿ ਉਹਨਾਂ ਨੇ ਮੁਜ਼ੱਫਰਨਗਰ ਪਹੁੰਚਣਾ, ਜਿਹੜੀ ਉਹਨਾਂ ਦੀ ਮੁਲਾਕਾਤ ਹੈ ਇਸ ਵਫਦ ਦੀ ਔਰ ਉਹਨਾਂ ਦੀ ਪੀੜਤਾਂ ਦੀ ਕਹਾਣੀ ਹੈ, ਉਸ ਨੂੰ ਵੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ। ਸੋ ਇਹ ਜੇ ਕੋਈ ਬਹੁਤ ਕਨਫਰਮ ਤਾਂ ਨਹੀਂ ਹੈ, ਪਰ ਜੇ ਇਵੇਂ ਸੰਭਵ ਹੋ ਸਕਿਆ ਤਾਂ ਫਿਰ ਸਾਡੇ ਦਰਸ਼ਕ ਇਸ ਨੂੰ ਲਾਈਵ ਵੀ ਦੇਖ ਸਕਣਗੇ। ਦੂਸਰੀ ਗੱਲ ਜਿਹੜੀ ਤਖਤ ਸ੍ਰੀ ਪਟਨਾ ਸਾਹਿਬ ਵਿਖੇ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਜਿਹੜਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਤੋਂ ਹਟਾ ਕੇ ਜਿਹੜਾ 5 ਜਨਵਰੀ ਨੂੰ ਬਣਦਾ ਹੈ, 7 ਜਨਵਰੀ ਨੂੰ ਜਦੋਂ ਤਖਤ ਸਾਹਿਬ ਵਿਖੇ ਇਹ ਦਿਨ ਸੈਲੀਬ੍ਰੇਟ ਕੀਤਾ ਜਾ ਰਿਹਾ ਸੀ, ਜਿਸ ਤਰੀਕੇ ਨਾਲ ਇੱਕ ਨਵੇਂ ਮੀਤ ਗ੍ਰੰਥੀ ਦੀ ਨਿਯੁਕਤੀ ਨੂੰ ਲੈ ਕੇ ਸਾਬਕਾ ਇਸ ਲਈ ਹੈ ਕਿਉਂਕਿ ਹੁਣ ਉਹਨੂੰ ਮੁਅੱਤਲ ਕੀਤਾ ਗਿਆ ਇਕਬਾਲ ਸਿੰਘ, ਉਹਨੇ ਆਪਣੇ ਮੁੰਡੇ ਦੇ ਨਾਲ ਜਿਵੇਂ ਤਲਵਾਰਾਂ ਦੇ ਨਾਲ ਆ ਕੇ ਸਟੇਜ ਤੇ ਹਮਲਾ ਕੀਤਾ। ਮੀਡੀਆ ਉਸ ਨੂੰ ਲਾਈਵ ਦਿਖਾ ਰਿਹਾ ਸੀ, ਪਟਨਾ ਸਾਹਿਬ ਦੇ ਚੈਨਲ, ਡਿਫਰੈਂਟ ਚੈਨਲਸ ਤੋਂ, ਨੈਸ਼ਨਲ ਚੈਨਲਸ ਤੇ ਵੀ ਚੱਲ ਰਿਹਾ ਸੀ ਔਰ ਫਿਰ ਜਿਵੇਂ ਤਲਵਾਰਾਂ ਦੇ ਨਾਲ ਇੱਕ ਦੂਸਰੇ ਨੂੰ ਜ਼ਖਮੀ ਕੀਤਾ ਗਿਆ। ਲਗਭਗ 5 ਮਿੰਟ ਦੀ ਫੁਟਿੰਗ ਨੈਸ਼ਨਲ ਮੀਡੀਆ ਬਾਰ-ਬਾਰ ਜਿਹੜਾ ਹੈ ਉਹ ਪਿਛਲੇ 2 ਦਿਨ ਤੋਂ ਦਿਖਾਉਂਦਾ ਰਿਹਾ ਔਰ ਇਹ ਦੱਸ ਰਿਹਾ ਵੀ ਸਿੱਖ ਕਿਵੇਂ ਆਪਣੇ ਗੁਰਦੁਆਰਿਆਂ ਦੇ ਵਿੱਚ ਵੀ ਹਿੰਸਕ ਹੋ ਕੇ ਜਿਹੜਾ ਇਸ ਕਿਸਮ ਦੀਆਂ ਕਾਰਵਾਈਆਂ ਕਰਦੇ ਨੇ। ਅਸੀਂ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕਰਦੇ ਔਰ ਇਸ ਦੇ ਲਈ ਅਸੀਂ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ, ਪੰਜਾਬ ਦੀ, ਪਟਨਾ ਸਾਹਿਬ ਮੈਨੇਜਮੈਂਟ ਬੋਰਡ ਔਰ ਇਹ ਇਕਬਾਲ ਸਿੰਘ ਵਰਗਾ ਇੱਕ, ਮੈਂ ਹੁਣ ਸ਼ਬਦ ਜੇ ਵਰਤਾਂਗਾ ਤਾਂ ਸ਼ਾਇਦ ਕਈਆਂ ਨੂੰ ਦੁੱਖ ਹੋਏਗਾ, ਪਰ
ਇਹਦਾ ਵਿਹਾਰ ਪਿਛਲੇ ਸਾਰੇ ਸਮੇਂ 'ਚ ਇਸ ਨੇ ਬਹੁਤ, ਇਹ ਗਲਤ ਆਦਮੀ ਹੈ। ਇਸ ਦੀ ਨਿੱਜੀ ਜ਼ਿੰਦਗੀ ਬਾਰੇ ਜਦੋਂ ਇਸ ਦੇ ਇੱਕ ਤੋਂ ਜ਼ਿਆਦਾ ਪਤਨੀਆਂ ਹੋਣ ਦੀ ਗੱਲ ਸਾਹਮਣੇ ਆਈ ਤਾਂ ਇਸ ਨੇ ਬੜੇ ਘਟੀਆ ਅੰਦਾਜ਼ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਵਾਰ ਜਦੋਂ ਇਸ ਨੂੰ ਚੈਲੰਜ ਕੀਤਾ ਗਿਆ ਤਾਂ ਇਹਨੇ ਕਿਹਾ ਜੀ ਮੈਂ ਤਾਂ ਅਕਾਲ ਤਖਤ ਔਰ ਦੂਸਰੇ ਤਖਤਾਂ ਤੋਂ ਵੀ ਵੱਡਾ ਹੈ, ਮੈਨੂੰ ਕੌਣ ਹਟਾ ਸਕਦਾ। ਔਰ ਹੁਣ ਵੀ ਜਦੋਂ ਕਿ ਸਮੁੱਚੇ ਪੰਥ ਨੇ ਔਰ ਦੂਸਰਿਆਂ ਲੋਕਾਂ ਨੇ ਵੀ ਲਾਈਵ ਟੀਵੀ ਦੇ ਉੱਤੇ ਉਹ ਸਾਰਾ ਇਹਦਾ ਕੁਕਰਮ ਦੇਖਿਆ, ਤੇ ਅੱਜ ਹੀ ਮੈਂ ਖਬਰ ਦੇਖ ਰਿਹਾ ਸੀ, ਉਹ ਕਹਿੰਦਾ ਜੀ ਮੈਂ ਸਾਰੀ ਪ੍ਰਬੰਧਕ ਕਮੇਟੀ ਹਟਾਈ, ਮੈਂ ਜਥੇਦਾਰ ਹਾਂ, ਮੈਨੂੰ ਕੌਣ ਹਟਾ ਸਕਦਾ। ਸੋ ਇਹ ਬੰਦਾ ਜਿਹੜਾ RSS ਨੇ ਥਾਪਿਆ ਸੀ 1985 ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਦਾ ਜਿਹੜਾ ਸਮਾਗਮ ਪਟਨਾ ਸਾਹਿਬ 'ਚ ਹੋਇਆ ਸੀ, ਉਹਨੂੰ ਇਹਨੇ ਪ੍ਰੀਜ਼ਾਈਡ ਕੀਤਾ ਸੀ। ਔਰ ਇਹ ਜਿਹੜਾ ਪਹਿਲਾਂ ਹੀ ਜਿਹੜਾ ਪਟਨਾ ਸਾਹਿਬ ਮੈਨੇਜਮੈਂਟ ਕਮੇਟੀ ਔਰ ਹਜ਼ੂਰ ਸਾਹਿਬ ਸਿੱਧੇ ਤੌਰ ਤੇ RSS ਦੇ ਕੋਲ ਹੈ, ਤੇ ਪੰਜਾਬ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਬਾਦਲ ਔਰ ਮੱਕੜ ਰਾਹੀਂ RSS ਨੇ ਆਪਣਾ ਕੰਟਰੋਲ ਕੀਤਾ ਹੋਇਆ। ਸੋ ਇਹ ਇੱਕ ਸਾਡੇ ਸਾਹਮਣੇ ਘਟਨਾ ਆਈ ਹੈ ਜਿਹੜੀਆਂ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਹੋਏਗਾ, ਕਿਉਂਕਿ ਜਿਸ ਤਰੀਕੇ ਦੇ ਨਾਲ RSS ਨੇ ਇਹ ਜ਼ੋਰਾਵਰੀ ਦੇ ਨਾਲ ਕਈ ਥਾਵਾਂ ਦੇ ਉੱਤੇ ਕਬਜ਼ੇ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਹੋਈ ਹੈ। ਔਰ ਈਵਨ ਗਾਜ਼ੀਆਬਾਦ ਦੇ ਵਿੱਚ ਦੀ ਵੀ ਇੱਕ ਘਟਨਾ ਹੈ ਕਿ ਅੱਜ ਹੀ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਕਿ ਸੁਰੱਖਿਆ ਲੈਣ ਤੋਂ ਨਾ ਕੀਤੀ ਹੋਈ ਹੈ, ਉਹਨਾਂ ਦੇ ਗੁੰਡਿਆਂ ਨੇ ਉੱਥੇ ਜਾ ਕੇ ਉਹਨਾਂ ਦੇ ਦਫ਼ਤਰ ਤੇ ਅਟੈਕ ਕੀਤਾ ਹੈ। ਜਿਹੜੀਆਂ ਬੀਬੀਆਂ ਕੰਮ ਕਰਦੀਆਂ ਸੀ ਉਹਨਾਂ ਦੇ ਨਾਲ ਬਦਸਲੂਕੀ ਕੀਤੀ, ਸ਼ੀਸ਼ੇ ਤੋੜੇ। ਕੱਲ੍ਹ ਹੀ ਜਿਹੜੀ ਇੱਕ ਵਜ਼ੀਰ ਬਣੀ ਹੈ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ, ਜਿਨ੍ਹਾਂ ਨੇ ਸੁਰੱਖਿਆ ਨਹੀਂ ਲਈ ਹੈ, ਉਸ ਦੀ ਵੀ ਕਾਰ ਤੇ ਅਟੈਕ ਕੀਤਾ। ਸੋ ਇਹ ਜਿਹੜਾ ਗੁੰਡਾਗਰਦੀ ਦਾ ਕਲਚਰ ਜਿਹੜਾ ਕਿ ਕਾਂਗਰਸ ਨੇ ਪੂਰੇ ਜ਼ੋਰ ਨਾਲ ਖੜਾ ਕੀਤਾ, ਨਵੰਬਰ 84 ਜਿਹਦੀ ਉਦਾਹਰਣ ਸੀ, ਔਰ BJP RSS ਦੇ ਗੁੰਡਿਆਂ ਨੇ ਇਹ ਹੁਣ ਪੋਲੀਟੀਕਲ ਲੈਵਲ ਤੇ ਵੀ ਜਿਵੇਂ ਅਟੈਕ ਆਮ ਆਦਮੀ ਪਾਰਟੀ ਤੇ ਹੋ ਰਹੇ ਨੇ, ਇੱਕ ਫੀਅਰ ਫੈਕਟਰ ਪੈਦਾ ਕਰਨਾ ਮੁਸਲਮਾਨਾਂ ਔਰ ਸਿੱਖਾਂ ਦੇ ਖਿਲਾਫ। ਇਹ ਸਾਹਮਣੇ ਜ਼ਾਹਰ ਹੈ ਵੀ ਕਿਵੇਂ ਈਵਨ ਹਰਿਦੁਆਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਗਿਆਨ ਗੋਦੜੀ ਜਿਹੜਾ ਉਹਨੂੰ ਹੀ ਉਡਾ ਦਿੱਤਾ ਗਿਆ, ਔਰ ਉੱਥੇ ਸਕਾਊਟ ਦਾ ਹੁਣ ਦਫ਼ਤਰ ਬਣਾਇਆ ਹੋਇਆ, ਔਰ ਨੇੜੇ ਨਹੀਂ ਕਿਸੇ ਨੂੰ ਲੱਗਣ ਦਿੰਦੇ। ਔਰ ਇਹ ਜੋ ਵਾਕਿਆ ਪਟਨਾ ਸਾਹਿਬ ਦੇ ਵਿੱਚ ਹੋਇਆ, ਕਿਉਂਕਿ ਇਹ ਇਕਬਾਲ ਸਿੰਘ ਬਿਲਕੁਲ RSS ਦਾ ਕਰਿੰਦਾ ਹੈ, ਔਰ ਇਸ ਦੇ ਰਾਹੀਂ ਉਹਨਾਂ ਨੇ ਬਹੁਤ ਸਾਰੀ ਮਨਮਤ ਜਿਹੜੀਆਂ ਐਂਟੀ ਸਿੱਖ ਪ੍ਰੈਕਟਿਸਿਸ ਨੇ, ਗੈਰ ਸਿੱਖ ਪ੍ਰੈਕਟਿਸਿਸ ਨੇ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੂਸਰੇ ਗ੍ਰੰਥਾਂ ਦੇ ਪ੍ਰਕਾਸ਼ ਕਰਨ ਦੀ ਲਾਈਨ, ਰਾਸ਼ਟਰੀ ਸਿੱਖ ਸੰਗਤ ਨੂੰ ਉਭਾਰਨ ਦੀ ਲਾਈਨ, ਹਿੰਦੂਆਂ ਦੇ ਹਵਨ ਤੇ ਦੂਸਰੀਆਂ ਤੀਸਰੀਆਂ ਚੀਜ਼ਾਂ ਤੇ ਆਧਾਰਿਤ ਬਹੁਤ ਸਾਰੀ ਇਹ ਆਪਣੀ ਲਿਖਤ ਵੀ ਕਿਸੇ ਕਿਤਾਬ ਰੂਪ ਦੇ ਵਿੱਚ ਇਸ ਨੇ ਛਪਾਈ ਹੋਈ ਹੈ, ਜਿਹਦੇ 'ਚ ਕਿ ਬਹੁਤ ਸਾਰੀ ਇਸ ਕਿਸਮ ਦੀ ਮਨਮਤ ਹੈ। ਔਰ ਜਦੋਂ ਮਰਜ਼ੀ ਇਹਨੂੰ ਚਾਬੀ ਦੇ ਕੇ ਉਹ ਅਕਾਲ ਤਖਤ ਤੇ ਭੇਜ ਦਿੰਦੇ ਨੇ, ਜਥੇਦਾਰਾਂ ਦੀ ਮੀਟਿੰਗ ਉੱਥੇ ਵੀ ਇਹ ਕੋਈ ਨਾ ਕੋਈ ਜਿਹੜੀ ਹੈ ਸ਼ੈਤਾਨੀ ਕਰਦੇ। ਇੱਥੇ ਵੀ ਆ ਕੇ ਅਮਰੀਕਾ ਜਾਂ ਸ਼ਿਕਾਗੋ, ਜਿਹੜਾ ਦਲਜੀਤ ਸਿੰਘ ਸ਼ਿਕਾਗੋ ਬੈਠੇ, ਜਿਹੜਾ ਮੋਰਲ ਟਰਪੀਚੂਡ ਦੇ ਥੱਲੇ ਵੀ ਜਿਹੜਾ ਸਾਹਮਣੇ ਆਈਆਂ ਉਹਦੀਆਂ ਕਰਤੂਤਾਂ, ਔਰ ਲਗਭਗ ਸ਼ਾਇਦ 6 ਮਹੀਨੇ ਤੋਂ ਜ਼ਿਆਦਾ ਸਮਾਂ ਜੇਲ੍ਹ ਦੇ ਵਿੱਚ ਰਿਹਾ ਗੁਰਦੁਆਰੇ ਦੇ ਝਗੜੇ ਕਰਕੇ, ਇਹ ਉਹਦਾ ਉਹ ਖਾਸ ਮਹਿਮਾਨ ਹੁੰਦਾ। ਸੋ ਇਹ ਸਾਰਾ ਹੀ ਜਿਹੜਾ ਟੋਲਾ ਹੈ ਉਹਨਾਂ ਨੇ, ਜਿਨ੍ਹਾਂ ਨੂੰ ਅਸੀਂ ਬੇਮਤਲਬ ਇਹਨਾਂ ਨੂੰ ਵੱਡੇ ਵੱਡੇ ਜਥੇਦਾਰ ਸਾਹਿਬਾਨ ਤੇ ਇਹਨਾਂ ਲਕਬਾਂ ਦੇ ਨਾਲ ਆਪਣੇ ਸਿਰ ਤੇ ਬਿਠਾਇਆ ਹੋਇਆ ਹੈ, ਇਹ ਇਹਨਾਂ ਦੀਆਂ ਕਰਤੂਤਾਂ ਨੇ। ਇਸ ਗੱਲ ਨੇ ਸਮੁੱਚੀ ਸਿੱਖ ਕੌਮ ਨੂੰ ਸ਼ਰਮਿੰਦਗੀ ਦਿੱਤੀ ਹੈ, ਔਰ ਅਸੀਂ ਸਮਝਦੇ ਹਾਂ ਵੀ ਇਹ ਸਿੱਖ ਕੌਮ ਲਈ ਸੋਚਣ ਦੀ ਘੜੀ ਹੈ ਵੀ ਅਸੀਂ ਵੀ ਇਹ ਸ਼ੰਕਰਾਚਾਰੀਆਂ ਦੀ ਤਰ੍ਹਾਂ ਤੇ ਵੱਡੇ ਮੌਲਵੀਆਂ ਦੀ ਤਰ੍ਹਾਂ ਇਹ ਕਿਹੜਾ ਸੈਟਅਪ ਆਪਣੇ ਸਿਰ ਦੇ ਉੱਤੇ ਬਿਠਾ ਰਿਹਾ, ਜਿਹੜੇ ਨਿੱਜੀ ਤੌਰ ਤੇ ਨਿੱਜੀ ਕਿਰਦਾਰ ਦੇ ਵਿੱਚ ਆਮ ਲੋਕਾਂ ਨਾਲੋਂ ਵੀ ਬਦਤਰ ਨੇ, ਗਰੀਡ ਦੇ ਵਿੱਚ, ਲਾਲਚ ਦੇ ਵਿੱਚ। ਕਿੰਨੇ ਇਲਜ਼ਾਮ ਇਹਦੇ ਤੇ ਲੱਗੇ। ਹੁਣ ਵੀ ਜਿਹੜਾ ਇਲਜ਼ਾਮ ਇੱਕ ਕਰਨਾਲ ਦੇ ਕਿਸੇ ਬੰਦੇ ਨੇ ਲਾਇਆ ਵੀ ਮੇਰਾ 1 ਲੱਖ ਖਾ ਗਿਆ ਇਕਬਾਲ ਸਿੰਘ, ਔਰ ਬਹੁਤ ਸਾਰੀਆਂ ਹੋਰ ਗੱਲਾਂ ਨੇ ਜਿਹੜੀਆਂ ਮੈਂ ਇਸ ਪਲੇਟਫਾਰਮ ਤੋਂ ਦੱਸ ਨਹੀਂ ਸਕਦਾ। ਇਹ ਇਸ ਕਿਸਮ ਦੇ ਲੋਕ ਜਿਹੜੇ ਨੇ ਇਹ ਸੂਟ ਕਰਦੇ ਨੇ, RSS ਨੂੰ ਵੀ ਸੂਟ ਕਰਦੇ ਨੇ, ਏਜੰਸੀਆਂ ਨੂੰ ਵੀ ਸੂਟ ਕਰਦੇ ਨੇ। ਸੋ ਮੈਂ ਸਮਝਦਾ ਵੀ ਸਾਨੂੰ ਹੁਣ ਉਹ ਸਮਾਂ ਹੈ ਕਿ ਅਸੀਂ ਇਹ ਤਬਦੀਲੀ ਕਰੀਏ, ਔਰ ਸਿੱਖ ਕੌਮ, ਸਿੱਖ ਧਰਮ ਨੂੰ ਜਿਹੜਾ ਬੜਾ ਸਧਾਰਨ ਧਰਮ ਹੈ, ਜਿਹੜਾ ਬਿਲਕੁਲ ਕਿਸੇ ਵੀ ਰਿਚੁਅਲਿਜ਼ਮ, ਕੋਈ ਕਰਮਕਾਂਡ ਯਕੀਨ ਨਹੀਂ ਰੱਖਦਾ, ਸਧਾਰਨ ਇਸ ਲਈ ਕਿ ਕਾਮਨ ਬੰਦਾ ਇਹਨੂੰ ਪ੍ਰੈਕਟਿਸ ਕਰ ਸਕਦਾ ਹੈ, ਖਰਚੇ ਤੋਂ ਦੂਰ, ਕਰਮਕਾਂਡ ਤੋਂ ਦੂਰ। ਕੋਈ ਵਿੱਚ ਪੁਜਾਰੀ ਨਹੀਂ ਰੱਖੇ ਹੋਏ ਕਿ ਵੀ ਤੁਹਾਨੂੰ ਕਿਸੇ ਵਿਚੋਲੇ ਦੀ ਲੋੜ ਹੈ ਰੱਬ ਨਾਲ ਮਿਲਣ ਦੇ ਲਈ। ਗੁਰੂ ਪੰਥ ਦਾ ਕਨਸੈਪਟ ਦਿੱਤਾ ਹੋਇਆ। ਸੋ ਇਹ ਐਂਡ ਕਰੀਏ ਇਸ ਸਾਰੇ ਨੂੰ ਜਿਹੜਾ ਕਿ ਇਸ ਕਿਸਮ ਦਾ ਸਿਸਟਮ ਲਿਆ ਕੇ ਸਾਡੇ ਸਿਰ ਤੇ ਥੋਪਿਆ ਹੋਇਆ। ਸੋ ਮੈਂ ਜ਼ਰੂਰੀ ਸਮਝਦਾ ਸੀ ਵੀ ਇਸ ਗੱਲ ਬਾਰੇ ਦਰਸ਼ਕਾਂ ਦੇ ਨਾਲ ਸਾਂਝ ਪਾਈ ਜਾਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਲੈਂਦੇ ਹਾਂ ਬ੍ਰੇਕ। ਵੀਅਰਸ ਸਾਡਾ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।